ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾਂ ਟੋਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 18 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੇ ਵੱਲ ਆਈਏ, ਸ਼ਰਮਾ ਜੀ ਸ਼ੁਰੂਆਤ ਕਰੀਏ ਆਪਾਂ ਸੰਜੀਵ ਅਰੋੜਾ ਤੋਂ। ਦਿਨ ਭਰ ਚਰਚਾ ਚੱਲਦੀ ਰਹੀ ਈਡੀ ਦੀ ਪੇਸ਼ੀ ਬਾਰੇ, ਭਾਵੁਕ ਹੋਣ ਬਾਰੇ। ਜਦੋਂ ਆਪਣੀ ਧੀ ਨੂੰ ਮਿਲੇ ਤਾਂ ਭਾਵੁਕ ਹੋ ਗਏ, ਪਰ ਸੰਜੀਵ ਅਰੋੜਾ ਦਾ ਕਹਿੰਦੇ ਨਾਲੇ ਤਾਂ ਰੂਪ ਬਦਲ ਗਿਆ ਤੇ ਨਾਲੇ ਸੂਰਜ ਵੀ ਢਲ ਗਿਆ ਜੀ। ਪ੍ਰਵੀਨ ਜੀ, ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਕਈ ਲੀਡਰ, ਕਈ ਉਹਨਾਂ ਦੇ ਸਮਰਥਕ ਵਿਕਰਮ ਮਜੀਠੀਆ ਤੇ ਖਹਿਰੇ ਦੀ ਦਾੜੀ ਨੂੰ ਲੈ ਕੇ ਬਹੁਤ ਕੁਛ ਰੌਲਾ ਪਾਉਂਦੇ ਸੀ। ਲੈ ਅੰਦਰ ਤਾਂ ਚਿੱਟੀ ਹੋ ਗਈ ਹੈ ਨਾ, ਹੁਣ ਰੰਗ ਨਹੀਂ ਮਿਲਿਆ, ਸਰਾਣਾ ਨਹੀਂ ਮਿਲਿਆ, ਬ੍ਰੈਡ ਨਹੀਂ ਮਿਲਿਆ, ਆਹ ਨਹੀਂ ਹੋਇਆ। ਹੁਣ ਚੰਦ ਦਿਨਾਂ 'ਚ ਸੰਜੀਵ ਅਰੋੜੇ ਦੀ ਜੋ ਚਿਹਰੇ ਦੀ ਨੁਹਾਰ ਸੀ ਉਹ ਦੇਖਣ ਵਾਲੀ ਸੀ ਜੀ। ਮਤਲਬ ਸਰੀਰ ਐਨ ਡਿੱਗਿਆ ਜਾ, ਚਿਹਰਾ ਮੁਰਝਾਇਆ ਹੋਇਆ ਹੈ ਨਾ, ਦਾੜੀ ਵਧੀ ਹੋਈ, ਸ਼ੇਵ ਨਹੀਂ, ਮਤਲਬ ਰੋਜ਼ ਸ਼ੇਵ ਕਰਦੇ ਹੋਣੇ, ਸ਼ੇਵ ਨਹੀਂ ਹੋਈ ਹੈ ਨਾ, ਸਿਰ ਖਿਲ ਰਿਹਾ ਹੋਇਆ, ਕੱਪੜਿਆਂ ਚੋਂ ਪਰਫਿਊਮ ਦੀ ਖੁਸ਼ਬੂ ਨਹੀਂ ਆ ਰਹੀ ਤੇ ਤੁਹਾਡੇ ਮੋਢੇ ਝੁਕੇ ਹੋਏ। ਤੇ ਫਿਰ ਜਦੋਂ ਅਜਿਹਾ ਬੰਦਾ ਬਾਹਰ ਮਤਲਬ ਪੇਸ਼ੀ ਤੇ ਆਉਂਦਾ ਹੈ ਤੇ ਸਾਹਮਣੇ ਪਰਿਵਾਰ ਦਿਖ ਜਾਵੇ, ਫਿਰ ਉਹ ਜਦੇ ਭਾਵੁਕ ਹੋ ਕੇ ਟੁੱਟ ਗਏ। ਆਪਣੀ ਧੀ ਨੂੰ, ਆਪਣੀ ਭਤੀਜੀ ਨੂੰ, ਆਪਣੇ ਪਰਿਵਾਰਕ ਜੀਆਂ ਨੂੰ ਮਿਲਦਿਆਂ ਹੋਇਆਂ ਉਹਨਾਂ ਦੀ ਭੁੱਖ ਨਿਕਲੀ, ਰੋਣਾ ਨਿਕਲਿਆ, ਬੱਚੇ ਰੋ ਪਏ। ਹੁਣ ਇਹਦੇ ਦੋ ਤਿੰਨ ਅਰਥ ਨੇ ਜੀ। ਮਤਲਬ ਕੁਛ ਗੱਲਾਂ ਅੱਖਾਂ, ਬੋਡੀ ਲੈਂਗੁਏਜ ਕਹਿੰਦੀਆਂ ਹੁੰਦੀਆਂ ਨੇ। ਪਹਿਲਾ ਅਰਥ ਰਾਜਨੀਤਿਕ ਤੌਰ ਤੇ ਲਾਇਆ ਜਾ ਰਿਹਾ ਕਿ ਸੰਜੀਵ ਅਰੋੜਾ ਉਹੇ ਜਿਹਾ ਲੀਡਰ ਨਹੀਂ ਹੈਗਾ ਜਿਹੜੇ ਇਸ ਹੱਦ ਤੱਕ ਬਸ਼ਰਮੀ ਦੇ ਹੋਣ ਕਿ ਆਪਾਂ ਨੂੰ ਕੀ ਫਰਕ ਪੈਂਦਾ ਹੈ। ਇੱਕ ਤਾਂ ਹੁੰਦਾ ਸੀ ਕਿ ਅੱਗੇ ਲੀਡਰ ਲੋਕਾਂ ਲਈ, ਸਮਾਜ ਲਈ, ਸੂਬੇ ਲਈ, ਆਪਣੇ ਹੱਕਾਂ ਲਈ, ਭਾਈਚਾਰੇ ਲਈ, ਦੇਸ਼ ਲਈ ਜੇਲ੍ਹਾਂ 'ਚ ਜਾਂਦੇ ਸੀ ਤੇ ਉਹ ਫਿਰ ਮਹਾਨ ਹੁੰਦੇ ਸੀ, ਉਹਨਾਂ ਦੇ ਮਗਰ ਨਾਅਰੇ ਬੁਣਦੇ ਹੁੰਦੇ ਸੀ। ਸਹੀ ਗੱਲ ਹੈ ਨਾ। ਫਿਰ ਢੰਗ ਤਰੀਕਾ ਬਦਲ ਗਿਆ ਕਿ ਲੀਡਰ ਭ੍ਰਸ਼ਟਾਚਾਰੀ ਦੇ ਵਿੱਚ ਅੰਦਰ ਜਾਣ ਲੱਗ ਪਏ ਤੇ ਫਿਰ ਥੋੜਾ ਜਿਹਾ ਦੌਰ ਇਹ ਰਿਹਾ ਕਿ ਜਦੋਂ ਅਜਿਹੇ ਮਾਮਲੇ 'ਚ ਕੋਈ ਲੀਡਰ ਫਸਦਾ ਸੀ ਤਾਂ ਲੋਕ ਉਹਤੋਂ ਦੂਰੀ ਬਣਾਉਂਦੇ ਸੀ ਜੀ। ਫਿਰ ਉਹਦੀਆਂ ਅੱਖਾਂ ਝੁਕ ਜਾਂਦੀਆਂ ਸੀ, ਉਹਨੂੰ ਸ਼ਰਮ ਆਉਂਦੀ ਸੀ। ਪਰ ਅੱਜ ਦੀ ਤਰੀਕ ਦੇ ਵਿੱਚ ਉਲਟਾ ਇਹ ਕਿ ਲੀਡਰ ਭ੍ਰਸ਼ਟਾਚਾਰੀ ਦੇ ਤੌਰ ਤੇ ਵੀ ਅੰਦਰ ਜਾਵੇ ਤਾਂ ਨਾਅਰੇ ਗੂੰਜਦੇ ਨੇ ਕਿ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਬਿਲਕੁਲ ਏਦਾਂ ਹੀ। ਸੋ ਇਸ ਲਈ ਇਹ ਲੋਕਾਂ ਨੂੰ ਜਚਾਤੀ ਸਿਆਸਤ ਨੇ ਗੱਲ ਕਿ ਇਹਦੇ ਵਿੱਚ ਵੀ ਅੰਦਰ ਜਾਣਾ ਹੁਣ ਕੋਈ ਗੁਨਾਹ ਨਹੀਂਗਾ। ਸੋ ਸ਼ਰਮ ਵਾਲੀ ਤਾਂ ਗੱਲ ਖਤਮ ਹੋ ਗਈ ਜੀ। ਇਹਦੇ ਕਰਕੇ ਸ਼ਰਮ ਆਉਂਦੀ ਹੋਵੇ ਕਿ ਆਪਾਂ ਭ੍ਰਸ਼ਟਾਚਾਰੀ ਮਾਮਲੇ 'ਚ ਔਰ ਅੱਜ ਦੀ ਤਰੀਕ ਦੇ ਵਿੱਚ ਚੋਣ ਲੜਨ ਤੋਂ ਲੈ ਕੇ ਹੈ ਨਾ, ਸੱਤਾ ਹਾਸਲ ਕਰਨ ਤੱਕ, ਕੋਈ ਅਹੁਦਾ ਹਾਸਲ ਕਰਨ ਤੱਕ ਸਾਰਾ ਵਰਤਾਰਾ ਹੀ ਭ੍ਰਸ਼ਟਾਚਾਰੀ ਹੈ ਕਿ ਵੋਟਾਂ ਕਿਵੇਂ ਲੈਣੀਆਂ, ਖਰੀਦਣੀਆਂ ਕਿਵੇਂ। ਤੋਂ ਇਸ ਲਈ ਉਹ ਤਾਂ ਬਹੁਤ ਹੱਦ ਤੱਕ ਗਹਿਰੀ ਹੋ ਗਈ ਹੈ ਭ੍ਰਸ਼ਟਾਚਾਰੀ ਜੀ। ਪਰ ਸੰਜੀਵ ਅਰੋੜਾ ਜਿਹੜਾ ਬੰਦਾ ਪਿਓਰ ਕਾਰੋਬਾਰੀ ਸੀ ਤੇ ਕਾਰੋਬਾਰੀ ਦੇ ਵਿੱਚ ਜੇ ਉਹਦੇ ਤੇ ਜਿਹੇ ਜਿਹੇ ਉਂਗਲ ਖੜੀ ਹੈ, ਜਿਹੇ ਜਿਹੇ ਸਵਾਲ ਖੜੇ ਨੇ ਕਿ ਉਹਨੇ ਮੋਬਾਈਲਾਂ ਦੀ ਖਰੀਦੋ ਫਰੋਖਤ ਕਰੋੜਾਂ ਦੀ ਕੀਤੀ ਜੀ ਹੈ ਨਾ, ਉਹਨੇ ਮਤਲਬ ਹੁਣ ਤਾਂ ਕਹਿੰਦੇ ਕਿ ਪਾਵਰਕਾਮ ਨੂੰ ਵੀ ਥੋਕ 'ਚ ਮੋਬਾਈਲਾਂ ਦੀ ਖਰੀਦ ਕਰਾਈ ਆ, ਉੱਥੇ ਵੀ ਉਹਦੀ ਵੀ ਜਾਂਚ ਹੋ ਸਕਦੀ ਹੈ ਜੀ। ਫਿਰ GST ਦਾ ਇੱਧਰ ਉੱਧਰ ਕੀਤਾ। ਮਤਲਬ ਇਹਦਾ ਮਤਲਬ ਇਹ ਕਾਰੋਬਾਰ ਕਰਦਿਆਂ ਉਹਨਾਂ ਦੇ ਨਾਲ ਭ੍ਰਸ਼ਟਾਚਾਰ ਤਾਂ ਤੁਰਿਆ ਆਉਂਦਾ ਸੀ।
ਸੱਤਾ ਨੂੰ ਲੋੜ ਹੁੰਦੀ ਹੈ ਪੈਸੇ ਵਾਲੇ ਬੰਦਿਆਂ ਦੀ, ਸਹੀ ਹੈ, ਪਾਰਟੀਆਂ ਨੂੰ, ਤੇ ਅਜਿਹੇ ਬੰਦੇ ਨੂੰ ਲੋੜ ਹੁੰਦੀ ਹੈ ਕਿ ਜੇ ਮੈਂ ਹੋਰ ਬੜਾ ਹੋ ਗਿਆ ਤਾਂ ਮੇਰਾ ਭ੍ਰਸ਼ਟਾਚਾਰ ਹੋਰ ਵੱਡਾ ਹੋ ਜਾਊਗਾ, ਮੈਨੂੰ ਹੋਰ ਬੜੇ ਮੌਕੇ ਮਿਲ ਜਾਣਗੇ। ਕਿਉਂ ਇਸ ਇੱਛਾ ਨਾਲ ਇੱਧਰ ਆਏ ਸੀ। ਇਸ ਲਈ ਕੱਲ ਉਹਨਾਂ ਦੇ ਹੰਝੂ, ਉਹਨਾਂ ਦਾ ਰੋਣਾ, ਭਾਵੁਕ ਹੋਣਾ, ਇਹ ਪਛਤਾਵਾ ਸੀ ਕਿ ਮੈਂ ਗਲਤ ਰਾਹ ਚੁਣ ਲਿਆ। ਕੀ ਮੈਂ ਭ੍ਰਸ਼ਟਾਚਾਰੀ ਦਾ ਪਛਤਾਵਾ ਸੀ ਕਿ ਸਿਆਸਤ ਚ ਆਉਣ ਦਾ ਪਛਤਾਵਾ ਸੀ? ਇਹ ਹੁਣ ਉਹ ਜਾਣਦੇ ਨੇ। ਪਰ ਕੁਛ ਅੰਦਰ ਟੁੱਟ ਭੱਜ ਜ਼ਰੂਰ ਹੋ ਰਹੀ ਸੀ, ਤੇ ਉਸ ਟੁੱਟ ਭੱਜ ਦਾ ਉਹਨਾਂ ਦੇ ਚਿਹਰੇ ਤੋਂ ਸਾਫ਼ ਝਲਕਾਰਾ ਮਿਲ ਰਿਹਾ ਸੀ ਕਿ ਉਹ ਹੁਣ ਪਛਤਾ ਰਹੇ ਨੇ। ਹੁਣ ਮੈਨੂੰ ਨਹੀਂ ਪਤਾ ਕਿ ਉਹ ਇਸ ਗੱਲੋਂ ਪਛਤਾ ਰਹੇ ਨੇ ਕਿ ਉਹ ਸੱਤਿਆਗ੍ਰਹਿ ਆਪਣੇ ਲਈ ਕਰਨ ਵਾਲਾ ਕੇਜਰੀਵਾਲ ਮੈਨੂੰ ਮਿਲਣ ਵੀ ਨਹੀਂ ਆਇਆ, ਮੈਨੂੰ ਪੁੱਛਣ ਵੀ ਨਹੀਂ ਆਇਆ। ਸਹੀ ਹੈ, ਬਿਲਕੁਲ, ਹੈ ਨਾ। ਤੇ ਜਾਂ ਹੁਣ ਪਾਰਟੀ ਕਿੱਥੇ ਆ, ਕੋਈ ਲਹਿਰ ਨਹੀਂ, ਕੋਈ ਬਹਿਰ ਨਹੀਂ, ਕੋਈ ਧਰਨਾ ਨਹੀਂ, ਕੋਈ ਮੁਜ਼ਾਹਰਾ ਨਹੀਂ। ਜਿਹੜਾ ਬੰਦਾ 4 ਦਿਨ ਪਹਿਲਾਂ ਪੰਜਾਬ ਸਰਕਾਰ ਸਭ ਤੋਂ ਪਾਵਰਫੁਲ ਹੋਵੇ, ਸਹੀ ਹੈ, ਤੇ ਹੁਣ ਉਹਦੇ ਕੱਪੜਿਆਂ ਦੀ ਕਰੀਜ਼ ਤਾਂ ਕਰੀਜ਼ ਮਰੀ, ਉਹਦੀ ਚਮਕ ਵੀ ਖਤਮ ਹੋ ਜਵੇ, ਹੈ ਨਾ, ਤੇ ਚਿਹਰੇ ਦਾ ਰੰਗ ਉੱਡ ਜਵੇ ਤੇ ਬਦਰੰਗ ਹੋ ਜਵੇ। ਸੋ ਇਸ ਲਈ ਫਿਰ ਉਹਨੂੰ ਕਿਤਨਾ ਕਿਤੇ ਪਛਤਾਵਾ ਹੈਗਾ। ਜੀ ਜੀ, ਪਤਾ ਨਹੀਂ ਇਹਦੇ ਵਿੱਚੋਂ ਉਹ ਇਹ ਵੀ ਝਾਕਣ ਦੀ ਕੋਸ਼ਿਸ਼ ਕਰਨਗੇ ਕਿ ਮੈਂ ਚੰਦ ਮਹੀਨਿਆਂ ਚ ਆ ਕੇ ਕੀ ਕੀਤਾ, ਜੇ ਮੈਂ ਆਪਣੀ ਪਾਵਰ ਦੀ ਵਰਤੋਂ ਸਹੀ ਕੀਤੀ ਹੁੰਦੀ ਤਾਂ ਮੈਂ ਕੀ ਹੁੰਦਾ। ਇਹ ਤਾਂ ਹੁਣ ਉਹ ਜਾਣਦੇ ਨੇ। ਬਾਕੀ ਅਜੇ ਉਹ ਦੋਸ਼ਾਂ ਚ ਘਿਰੇ ਨੇ। ਦੋਸ਼ਾਂ ਚ ਘਿਰੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਦੋਸ਼ੀ ਸਾਬਤ ਹੋ ਗਏ ਜੀ। ਉਹ ਅਦਾਲਤ ਦੀ ਪ੍ਰਕਿਰਿਆ ਚ ਦੇਖਣਾ ਕਿ ਉੱਥੇ ਤੱਥ ਸਬੂਤ ਕਿਹੋ ਜਿਹੇ ਆਉਂਦੇ ਨੇ, ਕਿਹਦੇ ਭਾਰੂ ਹੁੰਦੇ ਨੇ, ਕਿਹਦੇ ਨਹੀਂ ਹੁੰਦੇ, ਕੌਣ ਕਿਹਨੂੰ ਦੋਸ਼ੀ ਸਾਬਤ ਕਰ ਪਾਉਂਦਾ। ਇੱਥੇ ਪਦ ਦੇ ਵਿੱਚ ਹੁਣ ਉਹ ਪਾਸਾ ਪਲਟ ਲੈਣ ਤਾਂ ਹੁਣ ਇਹੀ ਬੇਦਾਗ ਹੋ ਕੇ ਵੀ ਬਾਹਰ ਆ ਸਕਦੇ ਨੇ ਕਿ ਕਿਹੜੇ ਪਾਲੇ ਚੋਂ ਤੁਸੀਂ ਫਰਕ ਸਿਰ ਪੈਣਾ ਵੀ ਹੈਗਾ। ਪਰ ਤਦ ਵੀ ਸੰਜੀਵ ਅਰੋੜਾ ਜਾਂ ਸੰਜੀਵ ਅਰੋੜਾ ਦੇ ਸਾਥੀ, ਹੈ ਨਾ, ਅੱਜ ਜਿਸ ਸਥਿਤੀ ਚ ਨੇ ਉਹ ਆਪਣੇ ਆਪ ਸੋਚਦੇ ਹੋਣੇ ਕਿ ਇਹਦੇ ਨਾਲ ਆਪਣੀ ਜਿਹੜੀ ਕਾਰੋਬਾਰ ਵਾਲੀ ਹੱਟੀ ਚਲਾ ਰਹੀ ਸੀ ਉਹੀ ਚਲਾਈ ਜਾਂਦੇ ਬਹੁਤ ਸੀ। ਬਿਲਕੁਲ। ਨਾਲੇ ਜਦੋਂ ਆਪਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਸੀਗੇ, ਉਦੋਂ ਤੁਸੀਂ ਸ਼ਰਮਾ ਜੀ ਕਹਿ ਰਹੇ ਸੀ ਵੀ ਲੀਡਰ ਥੋੜੋ ਨੇ। ਲੀਡਰ ਵਾਕਈ ਜਿਹੜੇ ਲੀਡਰ ਲੋਕਾਂ ਲਈ ਜੇਲ੍ਹ ਜਾਂਦੇ ਸੀ ਉਹਨਾਂ ਦੇ ਮੂੰਹ ਤੇ ਪਛਤਾਵਾ ਨਹੀਂ ਸੀ ਹੁੰਦਾ, ਤੇ ਜਦੋਂ ਉਹ ਜ਼ਮਾਨਤ ਤੇ ਆਉਂਦੇ ਸੀ ਜਾਂ ਕੇਸ ਤੋਂ ਬਰੀ ਹੁੰਦੇ ਸੀ ਤਾਂ ਲੋਕਾਂ ਦਾ ਹਜੂਮ ਉੱਥੇ ਡਿੱਗ ਪੈਂਦਾ ਸੀਗਾ ਵੀ ਸਾਡਾ ਲੀਡਰ ਅੱਜ ਬਾਹਰ ਆਇਆ, ਤੇ ਉਹਨਾਂ ਨੂੰ ਫੁੱਲਾਂ ਦੇ ਨਾਲ, ਲੱਡੂਆਂ ਦੇ ਨਾਲ ਲੋਕ ਤੋਲਦੇ ਹੁੰਦੇ ਸੀਗੇ ਵੀ ਸਾਡਾ ਲੀਡਰ ਸਾਡੀ ਜੱਦੋਜਹਿਦ, ਸਾਡਾ ਸੰਘਰਸ਼ ਕਰਨ ਗਿਆ ਸੀਗਾ ਤੇ ਬਾਹਰ ਆਇਆ। ਮੈਨੂੰ ਇੱਕ ਯਾਦ ਹੈ, ਇੱਕ ਆਗੂ ਨਾ, ਮੈਨੂੰ ਉਹਨਾਂ ਦਾ ਨਾਮ ਵਿਸਰ ਗਿਆ, ਖੱਬੇ ਪੱਖੀ ਧਿਰਾਂ ਚੋਂ ਨੇ, ਤੇ ਪਿਛਲੇ ਦਿਨਾਂ ਦੇ ਵਿੱਚ ਜੇਲ੍ਹ ਚੋਂ ਬਾਹਰ ਨਿਕਲੇ ਨੇ ਕਾਫੀ ਟਾਈਮ ਬਾਅਦ। ਪੰਜਾਬ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਸੀ, ਕਿਸੇ ਸੰਘਰਸ਼ ਦੇ ਵਿੱਚੋਂ ਉਹਨਾਂ ਨੂੰ ਫੜਿਆ ਸੀਗਾ, ਸੰਗਰੂਰ ਦੀ ਸ਼ਾਇਦ ਉਹ ਘਟਨਾ ਹੈ। ਜਦੋਂ ਉਹ ਬਾਹਰ ਆਏ ਤਾਂ ਢੋਲ ਦੇ ਨਾਲ ਸਵਾਗਤ ਕੀਤਾ ਗਿਆ ਉਹਨਾਂ ਦਾ। ਤੁਸੀਂ ਦੇਖ ਲਓ ਵੀ ਇੱਕ ਕਰਮਾਪਤੀ ਬੰਦਾ, ਉਹ ਇੱਕ ਉਹਦੀ ਹਾਲਤ ਕਿਹੋ ਜਿਹੀ ਹੈ ਅੰਦਰੋਂ ਵੀ ਤੇ ਬਾਹਰੋਂ ਵੀ, ਤੇ ਇੱਕ ਆਮ ਇਨਸਾਨ, ਮਾਤੜ ਬੰਦਾ ਜਿਹੜਾ ਲੋਕਾਂ ਦੇ ਸੰਘਰਸ਼ ਲਈ ਲੱਗਿਆ ਸੀ, ਉਹਦਾ ਜਦੋਂ ਬਾਹਰ ਆਉਂਦਾ ਤੇ ਬਾਹਰ ਪੈਰ ਰੱਖਦਾ ਤੇ ਉਹ ਨਾਲ ਦੀ ਨਾਲ ਢੋਲ ਤੇ ਡੱਗਾ ਲੱਗ ਜਾਂਦਾ। ਚਲੋ ਦੇਖਦੇ ਹਾਂ ਜੀ। ਹੁਣ ਸੰਜੀਵ ਅਰੋੜਾ ਦਾ 14 ਦਿਨਾਂ ਦੀ ਨਿਆਂ ਹਿਰਾਸਤ ਚ ਭੇਜਤਾ, ਪਰ ਈਡੀ ਕਹਿ ਰਹੀ ਹੈ ਕਿ ਸਾਨੂੰ ਸਹਿਯੋਗ ਨਹੀਂ ਕਰ ਰਹੇ ਜਾਂਚ ਚ। ਹੁਣ ਕੀ ਉਹ ਨਵੇਂ ਤੱਥਾਂ ਦੇ ਨਾਲ ਦੁਬਾਰਾ ਰਿਮਾਂਡ ਲੈਣਗੇ ਜਾਂ ਇਹ ਤੋਂ ਅਗਲਿਆਂ ਦੀ ਕੜੀ ਤੱਕ ਜਾਣਗੇ ਜਿਨ੍ਹਾਂ ਤੋਂ ਇਹ ਕਹਾਇਆ ਜਾਵੇ ਕਿ ਸੰਜੀਵ ਅਰੋੜਾ ਨੇ ਆਹ ਕੁਛ ਕੀਤਾ। ਤਾਂ ਦੇਖਦੇ ਹਾਂ। ਮੁਸ਼ਕਲਾਂ ਅਜੇ ਖਤਮ ਤਾਂ ਨਹੀਂ ਹੋਈਆਂ, ਬੇਸ਼ੱਕ ਰਿਮਾਂਡ ਖਤਮ ਹੋਇਆ ਜੀ, ਮੁਸ਼ਕਲਾਂ ਨਹੀਂ ਖਤਮ ਹੋਈਆਂ। ਸਹੀ ਹੈ। ਈਡੀ ਨੇ ਆਮ ਆਦਮੀ ਪਾਰਟੀ ਦਾ ਇਨਕਲਾਬੀਆਂ ਦਾ ਇੱਕ ਹੋਰ ਵੱਡਾ ਆਗੂ ਚੱਕ ਲਿਆ ਜੀ। ਜੀ ਈਡੀ ਲਗਾਤਾਰ ਸਕੰਜਾ ਕੱਸਦੀ ਜਾ ਰਹੀ ਹੈ। ਵੈਸੇ ਕੁਝ ਤਰ੍ਹਾਂ ਇਹਨੂੰ ਇਸ ਨਜ਼ਰੀਏ ਤੋਂ ਅਕਸਰ ਲੈਂਦੀਆਂ ਨੇ, ਜਾਂ ਆਪਾਂ ਵੀ ਅਕਸਰ ਇਸ ਪਹਿਲੂ ਤੋਂ ਚਰਚਾ ਕਰਦੇ ਆਏ ਹਾਂ ਕਿ ਕੇਂਦਰ ਦੀਆਂ ਏਜੰਸੀਆਂ ਆਪਣੀ ਤਾਕਤ ਦੀ ਦੁਰਵਰਤੋਂ ਕਰਦੀਆਂ ਨੇ, ਜਾਂ ਉਹਨਾਂ ਦਾ ਇੰਨਾ ਸਿਆਸੀਕਰਨ ਹੋ ਚੁੱਕਿਆ ਕਿ ਉਹ ਕੇਂਦਰ ਦੇ ਇਸ਼ਾਰੇ ਤੇ ਹੀ ਕੰਮ ਕਰਦੀਆਂ ਨੇ, ਔਰ ਉੱਥੇ ਕੰਮ ਕਰਦੀਆਂ ਜਿੱਥੇ ਜਿੱਥੇ ਚੋਣਾਂ ਹੋਣ। ਹੁਣ ਉਸ ਨਜ਼ਰੀਏ ਤੋਂ ਪੰਜਾਬ ਦੇ ਲੋਕ ਵੀ ਦੇਖ ਰਹੇ ਨੇ ਕਿ ਈਡੀ, ਸੀਬੀਆਈ ਇਹਦੀ ਦਖਲ ਪੰਜਾਬ 'ਚ ਬਹੁਤ ਵੱਧ ਗਈ। ਪਰ ਤਦ ਵੀ ਜਦੋਂ ਜਿਹਦੇ ਤੇ ਐਕਸ਼ਨ ਲੈਂਦੇ ਨੇ, ਚਾਹੇ ਉਹ ਸੰਜੀਵ ਅਰੋੜਾ ਹੈ, ਚਾਹੇ ਉਹ ਗਵਾਂਡਾ ਵਾਲੇ, ਹੁਣ ਉਹਦੇ ਮੁਖੀ ਦੀ ਵਾਰੀ ਆ ਗਈ ਹੈ ਨਾ, ਚਾਹੇ ਉਧਰ ਵਿਜੀਲੈਂਸ ਮੁਖੀ ਨੂੰ ਲੈ ਲਿਆ ਘੇਰੇ ਦੇ ਵਿੱਚ, ਚਾਹੇ ਪਾਵਰਕਾਮ ਦੇ ਤੱਕ ਚਲੇ ਗਏ ਹੁਣ ਉਹਨਾਂ ਦੇ ਮੁਖੀਆਂ ਤੱਕ। ਸੋ ਇਸ ਤਰ੍ਹਾਂ ਜਦੋਂ ਏਦਾਂ ਕਾਰਵਾਈ ਹੁੰਦੀ ਹੈ, ਜਾਂ ਸਿਆਸੀ ਲੀਡਰ ਜਿਵੇਂ ਸੰਜੀਵ ਅਰੋੜਾ ਦੀ ਆਪਾਂ ਗੱਲ ਕਰ ਰਹੇ ਤੋਂ ਪਹਿਲਾਂ ਕਈ ਘਿਰੇ, ਤਦ ਪੰਜਾਬ ਦੇ ਲੋਕਾਂ ਨੂੰ ਇਹ ਤਾਂ ਲੱਗਦਾ ਕਿ ਹਾਂ ਕੇਂਦਰੀ ਏਜੰਸੀਆਂ ਧੱਕਾ ਕਰਦੀਆਂ ਨੇ ਜਾਂ ਉਹ ਆਪਣੀ ਤਾਕਤ ਦੀ ਦੁਰਵਰਤੋਂ ਕਰਦੀਆਂ ਨੇ, ਪਰ ਇਹ ਕਦੇ ਨਹੀਂ ਲੱਗਦਾ ਕਿ ਹਾਂ ਕਿਸੇ ਨਜਾਇਜ਼ ਬੰਦੇ ਨੂੰ ਚੱਕ ਲਿਆ। ਇਹ ਭਾਵਨਾ ਨਹੀਂ ਅਜੇ ਆ ਰਹੀ। ਮਤਲਬ ਇਹਦਾ ਮਤਲਬ ਲੋਕਾਂ ਲੱਗਦਾ ਕਿ ਇਹਨਾਂ ਨੇ ਵੀ ਕੁਝ ਕੀਤਾ ਜੀ। ਸਹੀ ਹੈ। ਸੋ ਇਹ ਸਥਿਤੀ ਦੇ ਵਿੱਚ ਹੁਣ ਇਹ ਮਾਮਲਾ ਕਾਫੀ ਕਦੇ ਤਾਂ ਇਹ ਲੱਗਦਾ ਕਿ ਇਹ ਸੀਐਮਓ ਦੇ ਘਰ ਕੰਨੀ ਨੂੰ ਮੁੜ ਗਿਆ, ਕਿਉਂਕਿ ਜੇ ਆਪਾਂ ਗੱਲ ਕਰੀਏ ਗਮਾਡਾ ਦੀ, ਪਾਵਰਕਾਮ ਦੀ, ਵਿਜੀਲੈਂਸ ਦੀ, ਤਾਂ ਇਹ ਸਾਰਿਆਂ ਨੂੰ ਜੇ ਚਲਾਉਣ ਵਾਲਾ ਤੰਤਰ ਜੰਤਰ ਤਾਂ ਸਰਕਾਰ ਹੀ ਆ ਨਾ। ਤੇ ਜੇ ਸਰਕਾਰ ਦੇ ਮੁਖੀ ਤੇ ਵੀ ਜਾਊਗੀ, ਖਾਸ ਕਰਕੇ ਉਹ ਜਦੋਂ 9ਵੀਂ ਮੰਜ਼ਿਲ ਵਾਲੇ ਜਿਹੜੇ ਨੋਟ ਡਿੱਗੇ ਸੀਗੇ
ਉਹਦਾ ਮਾਮਲਾ ਸਿੱਧਾ OSD ਤੱਕ, OSD ਦਾ ਮਾਮਲਾ ਮੁੱਖ ਮੰਤਰੀ ਤੱਕ ਜਾਂਦਾ ਸੀ। ਪਰ ਇਹ ਫਿਰ ਕਦੇ ਕਦੇ ਲੱਗਦਾ ਕਿ ਨਹੀਂ, ਇਹ ਤਾਂ ਮੋੜ ਤੋਂ ਪਹਿਲਾਂ ਹੀ ਮੁੜੇ ਆਈਆਂ ਏਜੰਸੀਆਂ, ਉਧਰ ਨੂੰ ਨਹੀਂ ਜਾਂਦੀਆਂ। ਫਿਰ ਉਹਦੀ ਚਰਚਾ ਇਹ ਤੁਰਦੀ ਹੈ ਕਿ ਅੱਛਾ ਮੁੱਖ ਮੰਤਰੀ ਤਾਂ ਯਾਰਾਨਾ ਹੈ ਅਮਿਤ ਸ਼ਾਹ ਨਾਲ ਜੀ। ਲੋਕਾਂ 'ਚ ਚਰਚਾ ਇੱਕ ਧਾਰਨਾ ਬਣ ਗਈ ਆ ਪੰਜਾਬ 'ਚ ਜੀ, ਸਹੀ ਹੈ, ਕਿ ਭਗਵੰਤ ਮਾਨ ਦੀ ਤਾਂ ਚੰਗੀ ਆ ਅਮਿਤ ਸ਼ਾਹ ਨਾਲ, ਬਾਈ ਉਹ ਨਹੀਂ ਇੱਧਰ ਨੂੰ ਜਾਣ ਦਿੰਦਾ, ਉਹ ਇਹਨੂੰ ਬਚਾ ਰਿਹਾ। ਉਹ ਬਚਾ ਰਿਹਾ ਜਾਂ ਉਹ ਇਹਦੇ ਆਲੇ ਦੁਆਲੇ ਸਕੰਜਾ ਹੋਰ ਮਜ਼ਬੂਤ ਕਰ ਰਿਹਾ ਹੈ, ਕਹਿਣ ਨੂੰ ਇਹ ਕਿ ਜਾਰੀ ਹੈ, ਜਾਂ ਉਹ ਵਿਕਟਾਂ ਅੜਾਈਆਂ ਜਾ ਰਹੀਆਂ ਜਿਹੜੀਆਂ ਭਗਵੰਤ ਮਾਨ ਲਈ ਚੈਲੰਜ ਬਣ ਰਹੀਆਂ ਸੀਗੀਆਂ। ਇਹਦਾ ਹੁਣ ਆਉਣ ਵਾਲਾ ਸਮਾਂ ਤੈਅ ਕਰੂਗਾ। ਪਰ ਇੰਨਾ ਜ਼ਰੂਰ ਹੈ ਕਿ ਜਿਹੜੀ ਕੰਮ ਕਰਦੀ ਤੁਰੀ ਆ ਰਹੀ ਹੈ, ਇੱਕ ਪਾਸੇ ਪੰਜਾਬ ਦੀ ਆਪਾਂ ਗੱਲ ਕਰ ਰਹੇ ਹਾਂ ਕਈਆਂ ਤੇ ਕਾਰਵਾਈ, ਦੂਏ ਪਾਸੇ ਕੇਜਰੀਵਾਲ ਦੇ ਨੇੜਲਿਆਂ ਦੇ ਵੀ ਸਕੰਜਾ ਲਗਾਤਾਰ ਕੱਸਿਆ ਜਾ ਰਿਹਾ। ਜੀ ਜੀ, ਸਹੀ ਹੈ। ਹੁਣ ਦਿੱਲੀ ਦਾ ਇੱਕ ਉਹ ਆਗੂ ਜਿਹਨੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜੀ, ਦਿੱਲੀ ਦਾ ਇੱਕ ਉਹ ਆਗੂ ਜਿਹੜਾ ਗੋਆ ਦੇ ਵਿੱਚ ਇੱਕ ਤਰ੍ਹਾਂ ਦਾ ਇੰਚਾਰਜ ਸੀ, ਸਹੀ ਹੈ ਸਾਰਾ, ਤੇ ਗੋਆ ਘਪਲੇ ਦਾ ਵੀ ਕਾਫੀ ਮਾਮਲਾ ਉੱਠਦਾ ਰਿਹਾ ਹੈ ਨਾ, ਤੇ ਖਾਸ ਕਰਕੇ ਪੰਜਾਬ ਦੇ ਪੈਸੇ ਵੀ ਗੋਆ ਚਲਾਉਣ ਦੀਆਂ ਚਰਚਾਵਾਂ ਖੂਬ ਚੱਲੀਆਂ, ਬਿਲਕੁਲ ਚੱਲੀਆਂ, ਸਹੀ। ਹੁਣ ਉਹ ਗੋਆ ਦਾ ਇੰਚਾਰਜ ਦੀਪਕ ਸਿੰਗਲਾ ਨਾਂ ਦਾ ਬੰਦਾ ਉਹ ਚੱਕ ਲਿਆ ਈਡੀ ਨੇ, ਤੇ ਹੁਣ ਉਹ ਈਡੀ ਦੀ ਗਿਰਫਤ 'ਚ ਹੈ। ਤੇ ਹੁਣ ਕਹਿੰਦੇ ਫੇਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਹੋਰਨਾਂ ਨੂੰ AC 'ਚ ਬੈਠਿਆਂ ਨੂੰ ਵੀ ਤਰੇਲੀਆਂ ਆਉਣ ਲੱਗ ਪਈਆਂ ਕਿ ਲੈ ਵੀ ਕਿਤੇ ਹੁਣ ਇਹ ਨਾ ਕੁਛ ਉਜਾਗਰ ਕਰ ਦੇਵੇ, ਕਦੇ ਸੰਜੀਵ ਅਰੋੜਾ ਤੋਂ ਲੱਗਦਾ ਇਹ ਨਾ ਕੁਛ ਸਾਡੇ ਬਾਰੇ ਦੱਸ ਦੇਵੇ, ਕਦੇ ਕਿਤੋਂ ਲੱਗਦਾ ਜੀ ਜੀ। ਤੇ ਜਦੋਂ ਕਿ ਖੁਦ ਵੀ ਅਜੇ ਸ਼ਰਾਬ ਘਟਾਲੇ ਚੋਂ ਬਰੀ ਥੋੜਾ ਹੋ ਗਏ, ਤੁਸੀਂ ਹੇਠਲੀ ਦੱਸ ਰਹੇ ਹੋ ਇਸ ਉਹਨਾਂ ਨੇ ਉੱਪਰ ਨਹੀਂ ਚੈਲੰਜ ਕਰ ਲਿਆ। ਸੋ ਇਸ ਲਈ ਈਡੀ ਦੀ ਕਾਰਵਾਈ ਪੈਰਲਲ ਤੁਰੀ ਵੀ ਆ ਰਹੀ ਹੈ, ਤੇ ਇਹਨੂੰ ਏਜੰਸੀਆਂ ਦੀ ਦੁਰਵਰਤੋਂ ਵਜੋਂ ਵੀ ਤੁਹਾਨੂੰ ਦੇਖਣਾ ਪਏਗਾ ਹੈ। ਤੇ ਇਸ ਨੂੰ ਪਰ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਿਨ੍ਹਾਂ ਤੇ ਕਾਰਵਾਈ ਹੋ ਰਹੀ ਹੈ ਉਹ ਬੇਦਾਗ ਨੇ। ਤੋ ਜੇ ਲੋਕਾਂ ਨੂੰ ਇਹ ਲੱਗਦਾ ਹੋਵੇ ਕਿ ਧੱਕਾ ਹੋ ਰਿਹਾ ਤਾਂ ਲੋਕ ਬਾਹਰ ਆ ਜਾਂਦੇ ਨੇ, ਸਹੀ ਹੈ, ਬਿਲਕੁਲ। ਪਰ ਅੱਜ ਦੀ ਤਰੀਕ ਸਾਰੇ ਦੇਖ ਰਹੇ ਨੇ ਕਿ ਹਾਂ ਠੀਕ ਆ, ਹੋਣ ਦੋ ਕੀ ਹੁੰਦਾ, ਇਹਨਾਂ ਨੇ ਬਹੁਤ ਕੀਤੇ ਜੀ, ਇਹਨਾਂ ਨਾਲ ਇੰਝ ਹੀ ਹੋਊਗਾ। ਸੋ ਇਸ ਲਈ ਪੰਜਾਬ ਦਾ ਗਮਾਡਾ, ਪੰਜਾਬ ਦਾ ਪਾਵਰਕਾਮ, ਪੰਜਾਬ ਦਾ ਵਿਜੀਲੈਂਸ, ਪੰਜਾਬ ਦੇ ਪ੍ਰੋਪਰਟੀ ਡੀਲਰ, CLU ਵਾਲਾ ਮਾਮਲਾ, ਜ਼ਮੀਨਾਂ ਵਾਲਾ ਘਪਲੇ ਵਾਲਾ ਪਹਿਲੂ, ਸੰਜੀਵ ਅਰੋੜਾ ਦੇ ਮੋਬਾਈਲਾਂ ਦੀਆਂ ਕੰਪਨੀਆਂ, ਉਹਨਾਂ ਦੀ ਖਰੀਦ, ਇਹ ਇੰਨਾ ਕੁਛ ਇਕੱਠਾ ਹੋ ਗਿਆ ਕਿ ਮੈਨੂੰ ਲੱਗਦਾ ਕਿ ਜਦੋਂ ਜਿੱਧਰ ਨੂੰ ਚਾਹਣ ਉਧਰ ਨੂੰ ਰਾਹ ਈਡੀ CBI ਕਰ ਸਕਦੀ ਹੈ, ਤੇ 2027 ਤੱਕ ਸੱਤਾਧਾਰੀ ਧਿਰ ਲਈ ਮੁਸ਼ਕਲ ਖੜੀ ਰੱਖਣਗੇ, ਕਿਉਂਕਿ ਉਹ ਇਹਨਾਂ ਨੂੰ ਇੱਧਰ ਉਲਝਾ ਕੇ ਚੋਣਾਂ ਜਿੱਤਣ ਦੀ ਵੀ ਕਵਾਇਦ ਰੱਖਦੀ ਹੈ BJP ਕਿ ਸ਼ਾਇਦ ਇਹਦੇ ਬਹਾਨੇ ਅਸੀਂ ਚੋਣਾਂ ਕੱਢ ਲਈਏ। ਜੀ ਬਿਲਕੁਲ। ਤੇ ਇਹਨਾਂ ਧੱਕਿਆਂ ਦੀ ਗੱਲ ਕਰਨ ਵਾਲੇ ਹਰੇਕ ਥਾਂ ਈਡੀ ਦੀ ਰੇਡ ਨੂੰ ਧੱਕਾ ਦੱਸਣ ਵਾਲੇ ਕਹਿੰਦੇ ਬਦਲਾਖੋਰੀ ਦਾ ਰੌਲਾ ਪਾਉਣ ਵਾਲੇ, ਤੇ ਕੌਂਸਲ ਚੋਣਾਂ 'ਚ ਆਪ ਸ਼ਰੇਆਮ ਧੱਕਾ ਕਰੀ ਜਾਂਦੇ ਆ ਜੀ। ਦੇਖੋ ਇਹ ਤਾਂ ਹੁੰਦਾ ਹੀ ਹੈ ਪ੍ਰਵੀਨ ਜੀ, ਕਿਹੜੀ ਧਿਰ ਹੈ ਜਿਹਨੇ ਆਪਣੀ ਤਾਕਤ ਦੀ ਦੁਰਵਰਤੋਂ ਨਹੀਂ ਕੀਤੀ। ਬਾਦਲਾਂ ਦੇ ਰਾਜ ਦੇ ਵਿੱਚ ਅਸੀਂ ਦੇਖਿਆ ਕਿ ਹਾਂ ਸਰਪੰਚਾਂ ਪੰਚਾਂ ਦੀ ਚੋਣਾਂ ਕਿਵੇਂ ਹੁੰਦੀਆਂ ਰਹੀਆਂ, ਕੌਂਸਲਾਂ ਦੀ ਚੋਣਾਂ 'ਚ ਕਿਵੇਂ ਹੁੰਦਾ ਰਿਹਾ, ਕੈਪਟਨ ਦੇ ਟਾਈਮ 'ਚ ਵੀ ਆਪਾਂ ਦੇਖਿਆ। ਪਰ ਇਹਨਾਂ ਨੇ ਉਹਨਾਂ ਤੋਂ ਵੀ 4 ਕਦਮ ਅੱਗੇ ਵਧਾ ਲਏ। ਸਹੀ ਹੈ। ਮਤਲਬ ਤਾਂ ਵੀ ਇੱਕੋ ਕਾਫੀ ਕੁਛ ਨਾ ਢਕਿਆ ਢੋਲ ਜਾ ਹੁੰਦਾ ਸੀ, ਇੱਕਾ ਦੁੱਕਾ ਇਹੀ ਜੀ ਖਬਰ ਆਉਂਦੀ ਸੀ ਤਾਂ ਉਹਦਾ ਲੋਕ ਵਿਰੋਧ ਕਰਦੇ ਸੀ ਕਿ ਠੀਕ ਨੀ ਗਾ। ਹੁਣ ਇੰਨੇ ਪਾਸਿਓਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਕਿ ਲੋਕ ਇੱਕੋ ਟਾਈਮ ਇੱਕੋ ਸ਼ਹਿਰ 'ਚ ਵੀ ਦੇਖ ਨਹੀਂ ਪਾ ਰਹੇ ਕਿ ਕੀ ਹੋ ਰਿਹਾ। ਸਹੀ ਹੈ, ਬਿਲਕੁਲ। ਜੇ 10 ਵਾਰਡ 11 ਵਾਰਡ ਨੇ ਤਾਂ ਹਰ ਵਾਰਡ ਦਾ ਮਸਲਾ ਉਹੀ ਹੈ ਕਿ ਕਿਸੇ ਨੂੰ NOC ਨਹੀਂ ਪਹਿਲਾਂ ਮਿਲੀ, ਕਿਸੇ ਨੂੰ ਕਾਗਜ਼ ਦਾਖਲ ਨਹੀਂ ਕਰਨ ਦਿੱਤੇ, ਕਿਸੇ ਦੇ ਕਾਗਜ਼ ਖੋਹ ਲਏ, ਜੇ ਭਰਤੇ ਕਾਗਜ਼ ਤਾਂ ਹੁਣ ਅਖੀਰਲੇ ਸਮੇਂ ਤੱਕ ਇਹੀ ਨਹੀਂ ਨਿਸ਼ਚਿਤ ਹੋ ਪਾ ਰਿਹਾ ਸੀ ਕਿ ਉਹ ਲੜ ਪਾਊਗਾ ਕਿ ਨਹੀਂ ਲੜ ਪਾਊਗਾ, ਕਿਹਦੇ ਰੱਦ ਕਰਾਤੇ ਕਿਹਦੇ ਨਹੀਂ ਕਰਾਤੇ, ਇਹ ਸਾਰੀ ਸਥਿਤੀ। ਤੇ ਇਹ ਤੇ ਨਾਲ ਵਾਰਡਬੰਦੀ, ਮਤਲਬ ਇਹ ਆਪਾਂ ਪਹਿਲਾਂ ਵੀ ਪੰਚਾਇਤੀ ਮਾਮਲੇ 'ਚ ਮੈਂ ਗੱਲ ਕਰਦਾ ਰਿਹਾ ਕਿ ਪਿੰਡਾਂ ਦੇ ਵਿੱਚ ਹਾਲਤ ਇਹ ਕਰਤੀ ਸੀ ਕਿ ਇੱਕ ਘਰ ਦੀ ਛੱਤ ਹੇਠ 4 ਜੀ ਰਹਿੰਦੇ ਨੇ, ਉਹ ਅੱਡੋ-ਅੱਡ ਵਾਰਡਾਂ 'ਚ ਪਾਤੇ। ਇਹੀ ਹਾਲ ਹੁਣ ਸ਼ਹਿਰਾਂ 'ਚ ਕੀਤਾ ਕਿ ਜਿਹਨੇ ਸੱਤਾਧਾਰੀ ਧਿਰ ਵੱਲੋਂ ਖੜਨਾ ਉਹਨੂੰ ਪਤਾ ਹੈ ਕਿ ਉਹ ਫਲਾਣੇ ਮੁਹੱਲੇ ਦੇ 4 ਘਰ ਮੇਰੇ ਨੇ, ਉਹ ਮੇਰੇ ਪਰਿਵਾਰ ਦੇ ਜਾਣਕਾਰ ਨੇ, ਰਿਸ਼ਤੇਦਾਰ ਨੇ, ਮਿੱਤਰ ਸੱਜਣ, ਉਹ ਮੈਨੂੰ ਪਾਉਣਗੇ। ਉਹ ਮੁਹੱਲਾ ਕਿਤੇ ਜਾ ਕੇ ਪਰ ਉਹ 4 ਟੱਬਰ ਉਹਨੇ ਆਪਣੇ ਬਾੜ 'ਚ ਪਵਾ ਲਏ। ਸਹੀ ਹੈ। ਮਤਲਬ ਇਹ ਸਥਿਤੀ ਹੋਈ ਹੈ। ਸੋ ਇਹੋ ਜਿਹਾ ਵਰਤਾਰਾ ਜਦੋਂ ਹੁੰਦਾ ਤਾਂ ਫਿਰ ਉੱਥੇ ਰੌਲਾ ਰੱਪਾ ਪੈਂਦਾ। ਕਈ ਲੀਡਰਾਂ ਨੇ ਲੱਤ ਢਾਈ, ਕਈ ਥਾਂ ਤੂੰ ਮੈਂ ਤਕਰਾਰ ਦੀਆਂ ਖਬਰਾਂ, ਮਜੀਠਾ 'ਚ ਮਜੀਠੇ ਦੀ ਘਰ ਵਾਲੀ ਬਿਕਰਮ ਮਜੀਠੀਆ ਖੁਦ DSP ਨਾਲ ਬਹਿਸ ਤੇ ਨਜ਼ਰ ਆਏ, ਹੈ ਨਾ। ਉਹ ਵਿਜੇ ਸਿੰਗਲਾ ਕਿਹੜਾ ਜਿਹੜਾ ਸ਼ੁਰੂ 'ਚ ਫਸ ਗਿਆ ਸੀਗਾ ਇਹਨਾਂ ਦਾ, ਹੈ ਨਾ, ਉਹਨੂੰ ਭੱਜਣ ਨੂੰ ਥਾਂ ਨਹੀਂ ਮਿਲੀ, ਘੇਰਾਬੰਦੀ ਹੋ ਗਈ ਉਹਦੀ। ਸੋ ਇਹ ਵਰਤਾਰਾ ਹਰ ਥਾਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਕਿ ਸੱਤਾਧਾਰੀ ਧਿਰ ਧੱਕਾ ਕਰ ਰਹੀ ਹੈ। ਇੱਕ ਥਾਂ ਤੋਂ ਇਹੋ ਜਿਹੀਆਂ ਖਬਰਾਂ ਵੀ ਆਈਆਂ ਕਿ ਬਈ ਦੂਜੀ ਪਾਰਟੀ ਆਮ ਆਦਮੀ ਪਾਰਟੀ ਦੇ ਰਿਸ਼ਤੇਦਾਰ ਨੇ, ਵੱਡੇ ਲੀਡਰਾਂ ਦੇ, ਮਤਲਬ ਕੋਈ MLA ਹੈ ਜੀ,
ਕੋਈ ਡਿਪਟੀ ਸਪੀਕਰ ਹੈ ਜੀ, ਕੋਈ ਕੁਛ ਹੈ ਜੀ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਮਤਲਬ ਕਾਂਗਰਸੀਆਂ ਅਕਾਲੀਆਂ ਨੇ ਟਿਕਟਾਂ ਦਿੱਤੀਆਂ ਹੋਰ ਸ਼ਹਿਰਾਂ ਦੇ ਕਸਬਿਆਂ 'ਚ। ਸੋ ਇਹਦਾ ਮਤਲਬ ਇਹੋ ਜਿਹਾ ਧੱਕਾ ਵੀ ਕੋਈ ਇਹ ਸੈਟਲਮੈਂਟ ਵੀ ਹੈਗੀ ਹੈ ਜੀ। ਤੇ ਫਿਰ ਵਾਰਡਬੰਦੀ ਆਪਣੀ ਮਰਜ਼ੀ ਦੀ, ਕਿ ਆਹ ਵਾਰਡ ਨੂੰ ਆਪਾਂ ਹੁਣ ਰਾਖਵਾਂਕਰਨ ਕਰਾਉਣਾ ਹੈ, ਨਹੀਂ ਕਰਾਉਣਾ, ਇਹਨੂੰ ਜਨਰਲ ਕਰਨਾ ਹੈ, ਇਹਨੂੰ ਲੀਡੀ ਵਾਲਾ ਕਰਨਾ ਹੈ, ਤਾਂ ਕਿ ਉੱਥੇ ਦੂਜਿਆਂ ਧਿਰਾਂ ਦੇ ਜੇ ਕੋਈ ਲੱਗਦਾ ਤਾਕਤਵਰ ਲੀਡਰ ਹੈ ਤਾਂ ਉਹ ਨਾ ਆਪ ਨਾ ਲੜ ਸਕੇ। ਸੋ ਜਿਹੜੀ ਇਹ ਮਤਲਬ ਜੇ ਤੁਸੀਂ ਕੰਮ ਕੀਤੇ ਹੋਣ, ਸਹੀ ਹੈ, ਬਿਲਕੁਲ, ਜੇ ਤੁਸੀਂ ਲੋਕਾਂ ਦਾ ਦਿਲ ਜਿੱਤਿਆ ਹੋਵੇ ਤਾਂ ਤੁਹਾਨੂੰ ਚੋਣਾਂ ਜਿੱਤਣ ਲਈ ਇਹ ਡਰਾਮੇਬਾਜ਼ੀ, ਇਹ ਧੱਕੇਸ਼ਾਹੀ, ਪੁਲਿਸ ਦੀ ਵਰਤੋਂ, ਮਸ਼ੀਨਰੀ ਦੀ ਵਰਤੋਂ, ਪ੍ਰਸ਼ਾਸਨ ਦੀ ਵਰਤੋਂ ਕਰਨੀ ਨਾ ਪਵੇ। ਆਪ ਮੁਹਾਰੇ ਤੁਹਾਡੀ ਜਿੱਤ ਹੋ ਕੇ ਆਵੇ। ਇਹ ਚੀਜ਼ਾਂ ਦੱਸਦੀਆਂ ਨੇ ਕਿ ਤੁਹਾਡੇ ਧਰਾਤਲ ਤੇ ਪੈਰ ਨਹੀਂ, ਤੁਹਾਡੇ ਕੋਲ ਸੰਗਠਨ ਨਹੀਂ, ਤੁਹਾਡੇ ਕੋਲ ਮਜ਼ਬੂਤੀ ਨਹੀਂ, ਤੁਸੀਂ ਸਿਰਫ ਸੱਤਾ ਦੇ ਦਮ ਤੇ ਨਗਰ ਨਿਗਮ, ਨਗਰ ਕੌਂਸਲ ਚੋਣਾਂ ਵੀ ਜਿੱਤਣਾ ਚਾਹੁੰਦੇ ਹੋ। ਔਰ ਮੰਨਿਆ ਜਾ ਰਿਹਾ ਕਿ ਇਹ ਚੋਣਾਂ 2027 ਦਾ ਸੈਮੀਫਾਈਨਲ ਸਹੀ ਹੈ। ਪਰ ਜੇ ਸਰਕਾਰ ਰੂਟੀਨ 'ਚ ਲੜਦੀ ਤੇ ਤਾਂ ਵੀ ਜਿੱਤਦੀ, ਜਾਂ ਘੱਟ ਜਿੱਤਦੀ, ਵੱਧ ਜਿੱਤਦੀ, ਸ਼ਾਇਦ ਇੰਨਾ ਉਹ ਨਾ ਹੁੰਦਾ। ਹੁਣ ਜਿੰਨਾ ਧੱਕਾ ਕਰਕੇ ਜਿੱਤੂਗੀ ਉਹਨਾਂ ਮੇਰੇ ਤਾਂ 27 'ਚ ਉਲਟਾ ਇਹਨਾਂ ਨੂੰ ਔਖਾ ਹੋਊਗਾ। ਸੋ ਹੁਣ ਇਹ ਦੇਖਦੇ ਹਾਂ ਕਿੱਧਰ ਨੂੰ ਜਾਂਦੀ ਹੈ। ਪਰ ਸ਼ਰੇਆਮ ਧੱਕੇਬਾਜ਼ੀ। ਉਹ ਕੱਲ ਮੁੱਖ ਮੰਤਰੀ ਸਾਹਿਬ ਗਏ ਹੋਏ ਸੀ ਪਟਨਾ ਸਾਹਿਬ ਜੀ, ਤਖਤ ਸ੍ਰੀ ਪਟਨਾ ਸਾਹਿਬ ਮੱਥਾ ਟੇਕਿਆ ਉਹਨੇ ਪਰਿਵਾਰ ਸਮੇਤ, ਤੇ ਉੱਥੇ ਉਹਨਾਂ ਨੇ ਕਿਹਾ, ਕਹਿੰਦੇ ਦੇਖ ਲਓ ਜੀ, ਸਾਨੂੰ ਕਹੀ ਜਾਂਦੇ ਆ ਪ੍ਰਧਾਨ ਮੰਤਰੀ ਜੀ ਵਿਦੇਸ਼ ਨਾ ਜਾਓ, ਤੇ ਆਪ ਵਿਦੇਸ਼ ਯਾਤਰਾ ਤੇ ਚਲੇ ਗਏ, ਹੈ ਨਾ। ਇਹ ਤਾਂ ਜੀ ਅਣਐਲਾਨਿਆ ਲੋਕਡਾਊਨ ਲਾਇਆ ਹੋਇਆ ਜੀ, ਹੈ ਨਾ। ਤੇ ਹੁਣ ਸਾਡੇ ਖਿਲਾਫ ਈਡੀ ਸੀਬੀਆਈ ਏਦਾਂ ਦੁਰਵਰਤੋਂ ਕਰ ਰਹੇ ਨੇ ਏਜੰਸੀਆਂ ਦੀ, ਤੇ ਵੀ ਤੁਸੀਂ ਪਾਵਰ ਦੀ ਵਰਤੋਂ ਕਰ ਰਹੇ ਹੋ, ਤੁਸੀਂ ਵੀ ਤਾਂ ਪਾਵਰ ਦੀ ਦੁਰਵਰਤੋਂ ਕਰ ਰਹੇ ਹੋ। ਜੋ ਕੁਝ ਤੁਸੀਂ ਕਰ ਰਹੇ ਹੋ ਨਗਰ ਨਿਗਮ, ਨਗਰ ਕੌਂਸਲ 'ਚ, ਪਹਿਲਾਂ ਪੰਚਾਇਤਾਂ 'ਚ ਕੀਤਾ, ਸਰਪੰਚਾਂ 'ਚ ਕੀਤਾ। ਚੇਅਰਮੈਨ ਬਣਾਉਣ ਦੇ ਲਈ ਮਤਲਬ ਆਮ ਆਦਮੀ ਪਾਰਟੀ ਨੇ ਆਪਣੇ ਕੇ ਲੀਡਰ ਨਜ਼ਰਬੰਦ ਕਰਾ ਲਏ ਆਪਣੀ ਉਹ ਪੁਲਿਸ ਤੋਂ, ਕਿ ਨਾ ਇਹਨੂੰ ਨਹੀਂ ਅਸੀਂ ਬਣਾਉਣਾ, ਇਸ ਲਈ ਇਹਨੂੰ ਚੱਕ ਲਓ ਜੀ। ਸਹੀ ਹੈ। ਸੋ ਇਹ ਸਥਿਤੀ ਹੈ। ਸੋ ਕਾਫੀ ਤਣਾਅ ਵਾਲਾ ਮਾਹੌਲ ਹੈ ਪੰਜਾਬ ਦੇ ਵਿੱਚ। 29 ਤਰੀਕ ਨੂੰ ਜਾ ਕੇ 26 ਨੂੰ ਵੋਟਾਂ ਪੈਣੀਆਂ, 29 ਨੂੰ ਨਤੀਜੇ ਆਉਣੇ ਨੇ। ਆਹ 6-7 ਦਿਨ ਆਹੀ ਲੰਘਣਗੇ ਜੀ। ਸਹੀ ਹੈ, ਬਿਲਕੁਲ ਜੀ। ਤੇ ਉਧਰ ਪਾਣੀਆਂ ਦਾ ਰੇਟ ਕਹਿੰਦੇ ਫੇਰ ਪੈ ਗਿਆ ਸ਼ਰਮਾ ਜੀ। ਜੀ ਪੰਜਾਬ ਦੇ ਲਈ ਪਾਣੀਆਂ ਦਾ ਮਸਲਾ ਤਾਂ ਰਹਿਣਾ ਹੀ ਰਹਿਣਾ, ਕਿਉਂਕਿ ਸਾਡੇ ਲੀਡਰ ਦਮਦਾਰ ਨਹੀਂ ਹੈ ਜੀ। ਸਹੀ ਹੈ। ਜਾਂ ਤਾਂ ਕੋਈ ਲੀਡਰ ਇਹ ਫੈਸਲਾ, ਕੋਈ ਲੜਾਈ ਲੜਨ ਲਈ ਤਿਆਰ ਹੋਵੇ ਕਿ ਹਾਂ ਆਪਾਂ ਇਹਦੀ ਲੜਾਈ ਲੜਨੀ ਹੈ ਤੇ ਆਪਾਂ ਇਹਨੂੰ ਸਿਰੇ ਲਾ ਕੇ ਰੱਖ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਪਾਣੀਆਂ ਦਾ ਰਾਖਾ ਕਹਾਉਂਦੇ ਨੇ। ਇਹ ਤੋਂ ਪਹਿਲਾਂ ਆਪਾਂ ਕਿੰਨੀ ਵਾਰ ਗੱਲ ਕੀਤੀ ਹੈ ਕਿ ਕੈਪਟਨ ਅਮਰਿੰਦਰ ਤੇ ਬਾਦਲਾਂ ਨੇ ਵੀ ਇਹੀ ਕਿਹਾ ਜੀ ਕਿ ਅਸੀਂ ਅਸਲੀ ਪਾਣੀਆਂ ਦੇ ਰਾਖੇ। ਪਰ ਇਹਨਾਂ ਦੇ ਰਾਜ ਦੇ ਵਿੱਚ ਨਹਿਰਾਂ ਟੁੱਟੀਆਂ, ਇਹਨਾਂ ਦੇ ਰਾਜ 'ਚ ਪਾਣੀ ਦੀ ਵੰਡ ਹੋਈ, ਇਹਨਾਂ ਦੇ ਟਾਈਮ ਤੇ ਸਾਡੇ ਨਾਲੇ ਧੱਕਾ ਹੋਇਆ, ਤੇ ਹੁਣ ਇਹੀ ਪਾਣੀ ਦੇ ਰਾਖੇ ਕਹਾਉਣ ਨੂੰ ਪੈਂਦੇ ਨੇ। ਤੇ ਮੌਜੂਦਾ ਮੁੱਖ ਮੰਤਰੀ ਵੀ ਇੱਕ ਬੂੰਦ ਪਾਣੀ ਤੇ ਨਹੀਂ ਜਾਣ ਦਿਆਂਗੇ, ਇੱਕ ਬੂੰਦ ਰੱਖ ਲਓ, ਬਾਕੀ ਸਾਰਾ ਲਟਾ ਦਿਆਂਗੇ। ਰਾਜਸਥਾਨ ਨੂੰ ਫੁੱਲ ਪਾਣੀ ਜਾ ਰਿਹਾ, ਹਰਿਆਣਾ, ਦਿੱਲੀ ਨੂੰ ਸਾਰਾ ਪਾਣੀ ਜਾ ਰਿਹਾ। ਤੁਹਾਡੀ ਚਿੱਠੀ ਕੱਢੀ ਸੀ ਜੀ, ਮੈਂ ਪੈਸੇ ਲੈਣੇ ਜੀ, ਕੀ ਬਣਿਆ ਉਹਦਾ? ਅਸੀਂ ਵਸੂਲੀ ਕਰਾਂਗੇ ਜੀ, ਕੀ ਬਣਿਆ ਉਹਦਾ? SYL ਦਾ ਹੱਲ YSL ਕਰਾ ਦਾਂਗੇ ਜੀ, ਅਗਲੇ ਡੈਮ ਤੇ ਵੀ ਕੰਟਰੋਲ ਕਰਕੇ। ਅਗਲੇ ਨੇ ਮੁਖੀ ਵੀ ਆਪਣੇ ਲਈ ਇਸ਼ਤਿਹਾਰ ਦਿੱਤਾ, ਤੁਸੀਂ ਕੀ ਕਰ ਲਿਆ? ਹੁਣ ਉਹਨਾਂ ਨੇ ਦੁਬਾਰਾ ਟ੍ਰਿਬਿਊਨਲ ਭੇਜਿਆ ਜੀ, ਮਤਲਬ ਰਾਵੀ ਤੇ ਬਿਆਸ ਜਲ ਟ੍ਰਿਬਿਊਨਲ ਜਿਹੜਾ ਬਣਿਆ ਹੋਇਆ ਉਹ ਆਇਆ ਜੀ ਦੁਬਾਰਾ। ਪੈਸੇ ਦਾ ਇਹ ਨਿਯਮ ਬਣਦਾ ਹੈ ਕਿ ਹਰ ਦਹਾਕੇ ਬਾਅਦ ਪਾਣੀ ਦੀ ਪਮੈਸ਼ ਹੋਵੇ, ਤੇ ਉਸ ਤੋਂ ਬਾਅਦ ਇਹ ਤੈਅ ਹੋਵੇ ਕਿ ਹਾਂ ਅੱਜ ਪਾਣੀ ਦੀ ਸਥਿਤੀ ਕੀ ਹੈ, ਉਹਦੇ ਅਨੁਸਾਰ ਵੰਡ ਹੋਵੇ। ਪਰ ਇਹਦੇ ਲਈ ਟ੍ਰਿਬਿਊਨਲ ਕਿਵੇਂ ਜੀ? ਸਵਾਲ ਇਹ ਹੈ, ਦੁਨੀਆ ਦਾ ਲਾਅ ਕਹਿੰਦਾ ਹੈ, ਦੁਨੀਆ ਦਾ ਨਿਯਮ ਕਹਿੰਦਾ ਹੈ, ਰਿਪੇਰੀਅਨ ਸਿਧਾਂਤ ਕਹਿੰਦਾ ਹੈ ਨਾ। ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ ਪਾਣੀਆਂ ਦੀ ਵੰਡ ਦਾ ਇਤਿਹਾਸ ਕੱਢ ਕੇ ਦੇਖ ਲਓ ਕਿ ਟ੍ਰਿਬਿਊਨਲ ਉਹਨਾਂ 'ਚ ਬਣੇ ਨੇ ਜਿੱਥੇ ਦਰਿਆਵਾਂ ਦੀ ਆਪਸ ਦੇ ਵਿੱਚ ਸਾਂਝ ਹੈ। ਮਤਲਬ ਪੰਜਾਬ ਨਾਲ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਟ੍ਰਿਬਿਊਨਲ ਬਣ ਸਕਦੇ ਨੇ ਜੀ। ਸਹੀ ਕਿ ਸਾਡੇ ਦਰਿਆ ਇੱਕ ਦੋ ਪਾਸੇ ਆਉਂਦੇ ਨੇ, ਹੈ ਨਾ, ਪਾਕਿਸਤਾਨ ਨੂੰ ਜਾਂਦੇ ਨੇ। ਪਰ ਜਨਾਬ ਸਾਡਾ ਕਿਹੜਾ ਦਰਿਆ, ਕਿਹੜੀ ਨਦੀ ਹੈ ਜਿਹੜੀ ਸਿੱਧੀ ਹਰਿਆਣੇ ਨਾਲ ਜੁੜਦੀ ਹੈ, ਜਾਂ ਸਾਡੀ ਰਾਜਸਥਾਨ ਨਾਲ ਜੁੜਦੀ ਹੈ, ਜਾਂ ਦਿੱਲੀ ਨਾਲ ਜੁੜਦੀ ਹੈ? ਦੱਸੋ। ਤੁਸੀਂ ਸਾਡੇ ਦਰਿਆਵਾਂ ਚੋਂ ਨਹਿਰਾਂ ਕੱਢੀਆਂ, ਬਿਲਕੁਲ, ਤੇ ਉਹ ਨਹਿਰਾਂ ਦੇ ਲਈ ਟ੍ਰਿਬਿਊਨਲ ਥੋੜਾ ਬਣੂਗਾ। ਨਹਿਰਾਂ ਦੇ ਲਈ ਤੁਸੀਂ ਪਾਣੀ ਲਾਓ ਤੇ ਉਹਦਾ ਮੁੱਲ ਉਤਾਰੋ, ਤੇ ਅਸੀਂ ਪਹਿਲਾਂ ਆਪਣਾ ਘਰ ਪੂਰਾ ਕਰਾਂਗੇ, ਜੇ ਵਾਧੂ ਹੋਊਗਾ ਤਾਂ ਦੇ ਦਿਆਂਗੇ। ਤੇ ਇੱਥੇ ਪਰ ਇਹ ਧੱਕਾ ਸਾਡੇ ਨਾਲ ਹੋਇਆ, ਉਹਦੇ ਲਈ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਨੇ। ਪਰ ਹੁਣ ਦੀ ਸਰਕਾਰ ਵੀ ਆਡਾ ਲੈਂਦੀ ਕਿਤੇ ਦਿਖੀ ਨਹੀਂ ਜੀ। ਪਿਛਲੀ ਵਾਰ ਮੁੱਖ ਮੰਤਰੀ ਸਾਹਿਬ ਮਾੜਾ ਮੋਟਾ ਆੜੇ ਸੀ, ਇਸ ਵਾਰ ਤਾਂ ਕਹਿੰਦੇ ਆਓ ਜੀ, ਤੁਹਾਡੀ ਆਓ ਭਗਤ ਕਰਾਉਣੇ ਆ, ਤੁਹਾਨੂੰ ਹੈਲੀਕਾਪਟਰ ਉਪਲਬਧ ਕਰਾਉਣੇ ਆ, ਲਓ ਜੀ ਮਾਰੋ ਗੇੜਾ। ਉਹ ਕਹਿੰਦੇ ਵਾਧੂ ਪਾਣੀ ਹੈ ਨੀਗਾ, ਅਸੀਂ ਦਿਆਂਗੇ। ਸੋ ਇਸ ਲਈ ਕੁੱਲ ਮਿਲਾ ਕੇ ਪੰਜਾਬ ਦੇ ਪਾਣੀਆਂ ਲਈ ਪਹਿਰੇਦਾਰੀ ਕਰਦਾ ਕੋਈ ਨਜ਼ਰ ਨਹੀਂ ਆਉਂਦਾ। ਮੈਨੂੰ ਤਾਂ ਇਹ ਲੱਗਦਾ ਕਿ ਇੱਕ ਪਾਸੇ ਇਧਰ ਈਡੀ ਸੀਵੇਜ ਦਾ ਸਕੰਜਾ ਕੱਸਿਆ ਜਾ ਰਿਹਾ, ਦੂਜੇ ਪਾਸੇ
ਸਰਕਾਰ ਤੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿ ਇੱਧਰ ਨੂੰ ਬੋਲ ਨਾ ਪਾਉਣ। ਇਹ ਡਰਦੇ ਬੋਲਦੇ ਨਹੀਂਗੇ ਕਿ ਜੇ ਬੋਲਾਂਗੇ ਸ਼ਾਇਦ ਉੱਧਰ ਨਾ ਕੁਝ ਕੰਜਾ ਕੱਸਿਆ ਜਾਵੇ। ਤੇ ਇਸ ਸਥਿਤੀ ਸਾਡਾ ਤੁਸੀਂ ਹਿਸਾਬ ਲਾਓ ਕਿ ਜਿਹੜੀ ਧਿਰ ਦਾ ਅਜੇ ਪੰਜਾਬ 'ਚ ਰਾਜ ਨਹੀਂ ਆਇਆ, ਸਹੀ ਹੈ, ਤੇ ਉਹ ਹੁਣ ਵੀ ਇਹੋ ਜਿਹੇ ਹੱਥਕੰਡੇ ਅਪਣਾ ਰਹੀ ਹੈ, ਤੇ ਜਦੋਂ ਰਾਜ ਆਊਗਾ ਫਿਰ ਤੁਹਾਡੇ ਕੋਲ ਕੀ ਹੋਊਗਾ, ਇਹ ਸੋਚਣ ਦੀ ਲੋੜ। ਸਹੀ ਹੈ, ਬਿਲਕੁਲ ਜੀ। ਤੇ ਗਰਮੀ ਦਾ ਕਹਿਰ ਪੰਜਾਬ ਦੇ ਵਿੱਚ ਹੁਣ ਪੈਣਾ ਸ਼ੁਰੂ ਹੋ ਗਿਆ ਜੀ। ਪਾਰਾ ਕਹਿੰਦੇ 47 ਤੋਂ ਪਾਰ ਚਲਾ ਗਿਆ ਜੀ। ਪ੍ਰਵੀਨ ਜੀ, ਪਿਛਲੇ 3 ਦਿਨਾਂ ਤੋਂ ਪੂਰੇ ਭਾਰਤ ਦੇ ਵਿੱਚ, ਖਾਸ ਕਰਕੇ ਮਤਲਬ ਕਿ ਉੱਤਰੀ ਭਾਰਤ ਤੇ ਬਾਕੀ ਖੇਤਰਾਂ ਦੇ ਵਿੱਚ ਜਿਸ ਤਰ੍ਹਾਂ ਦੀ ਗਰਮੀ ਦਾ ਕਹਿਰ ਹੈ, ਤੁਸੀਂ ਉਹਦਾ ਅੰਦਾਜ਼ਾ ਇਸੇ ਗੱਲ ਤੋਂ ਲਾ ਸਕਦੇ ਹੋ ਕਿ ਦੇਸ਼ ਦੇ ਵਿੱਚ ਮੈਂ ਦੱਖਣੀ ਪੱਛਮੀ ਯੂਪੀ ਦੇ ਕੁਝ ਖੇਤਰਾਂ ਦੇਖ ਰਿਹਾ ਸੀ, 48 ਡਿਗਰੀ ਦੇ ਪਾਰ ਗਿਆ ਪਾਰਾ। ਜੀ ਜੀ। ਤੇ ਜਦੋਂ ਮੈਂ ਪੰਜਾਬ 'ਚ ਦੇਖਦਾ ਤਾਂ ਪੰਜਾਬ 'ਚ ਬਠਿੰਡਾ ਕੱਲ 47 ਡਿਗਰੀ ਦੇ ਪਾਰ ਸੀਗਾ। ਇੱਥੋਂ ਦਾ ਯਾਦ ਲਾ ਲਓ ਕਿ ਸਭ ਤੋਂ ਵੱਧ ਗਰਮ ਕੱਲ ਪੰਜਾਬ 'ਚ ਬਠਿੰਡਾ ਖੇਤਰ ਰਿਹਾ, ਜਿੱਥੇ 47 ਡਿਗਰੀ ਤੋਂ ਉੱਪਰ ਰਿਹਾ ਤਾਪਮਾਨ। ਤੇ ਉਸ ਤੋਂ ਬਾਅਦ ਪਟਿਆਲਾ 44 ਡਿਗਰੀ ਦੇ ਪਾਰ ਹੈ ਨਾ, ਅੰਮ੍ਰਿਤਸਰ 42 ਡਿਗਰੀ ਦੇ ਪਾਰ ਹੈ, ਲੁਧਿਆਣਾ 42 ਡਿਗਰੀ ਦੇ ਪਾਰ ਹੈ, ਪਠਾਨਕੋਟ, ਹੁਸ਼ਿਆਰਪੁਰ 40 ਡਿਗਰੀ ਦੇ ਪਾਰ ਹੈ, 40-41 ਡਿਗਰੀ ਤੇ ਚੰਡੀਗੜ੍ਹ ਖੜਾ। ਤੇ ਅਗਲੇ 6 ਦਿਨ ਇਸੇ ਤਰ੍ਹਾਂ ਦੀ ਗਰਮੀ ਮਤਲਬ ਦੱਸੀ ਜਾ ਰਹੀ ਹੈ, ਜਿਹੜੀ ਕਿ ਲੂ ਵੀ ਚੱਲੂਗੀ, ਹੈ ਨਾ, ਸਾਡੇ ਨਾਲ ਗਰਮੀ ਹੋਊਗੀ। ਤੇ ਕਿਹਾ ਜਾ ਰਿਹਾ ਕਿ ਵੱਧ ਤੋਂ ਵੱਧ ਜਿੰਨੀਆਂ ਲਿਕੁਇਡ ਚੀਜ਼ਾਂ, ਠੰਡੀਆਂ ਚੀਜ਼ਾਂ ਪੀ ਸਕਦੇ ਹੋ ਉਹ ਧਿਆਨ ਰੱਖੋ, ਪਾਣੀ ਦੀ ਕਮੀ ਨਾ ਹੋਵੇ ਤੇ ਸਿੱਧੀ ਧੁੱਪ 'ਚ ਨਾ ਜਾਓ। ਪਰ ਇਹ ਚਿੰਤਾਜਨਕ ਸਥਿਤੀ ਹੈ ਕਿ ਆਪਾਂ ਇਹ ਸਾਰੀਆਂ ਗੱਲਾਂ ਮਈ ਮਹੀਨੇ 'ਚ ਕਰ ਰਹੇ ਹਾਂ। ਸਹੀ ਹੈ, ਜੂਨ ਹੈ। ਇੱਥੋਂ ਦਾ ਕਿ ਸਾਡੇ ਅਜੇ 19 ਮਈ ਹੈ। ਜਿਹੜੀ ਸਥਿਤੀ ਜਾ ਕੇ ਜੂਨ ਦੇ ਦੂਜੇ ਤੀਜੇ ਹਫ਼ਤਿਆਂ 'ਚ ਹੁੰਦੀ ਸੀ, ਉਹ ਮਈ ਦੇ ਦੂਜੇ ਤੀਜੇ ਹਫ਼ਤੇ 'ਚ ਆ ਗਈ ਹੈ। ਸਹੀ ਹੈ। ਸੋ ਇੱਥੋਂ ਦਾ ਲਓ ਕਿ ਸਥਿਤੀ ਕੀ ਹੈ, ਬਹੁਤ ਚਿੰਤਾਜਨਕ ਸਥਿਤੀ ਹੈ। ਤੇ ਮਾਨਸੂਨ ਅਜੇ ਕਾਫੀ ਦੂਰ ਨਜ਼ਰ ਆ ਰਿਹਾ, ਤੇ ਅਜਿਹੇ ਦੇ ਵਿੱਚ ਕਹਿੰਦੇ ਕਿ ਅਗਲੇ 6 ਦਿਨ ਤਾਂ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਜੀ ਬਿਲਕੁਲ, ਦੇਖਦੇ ਹਾਂ ਕੀ ਬਣਦਾ ਜੀ। ਦੇਖੋ, ਆਪਾਂ ਤਾਂ ਚਲੋ ਦੁਨੀਆ ਨੇ ਕੰਮ ਵੀ ਕਰਨੇ ਨੇ, ਇਸ ਤੋਂ ਬਾਅਦ ਝੋਨੇ ਦੀ ਲਵਾਈ ਵੀ ਹੋਣੀ ਹੈ। ਤੁਸੀਂ ਦੇਖੋ ਵੀ ਮਜ਼ਦੂਰਾਂ ਦਾ, ਕਿਸਾਨਾਂ ਦਾ ਕੀ ਹਾਲ ਹੋਊਗਾ ਜਿਨ੍ਹਾਂ ਨੇ ਬਾਹਰ 47 ਡਿਗਰੀ ਤਾਂ ਅੱਜ ਜੂਨ ਹਾਲੇ ਬਾਕੀ ਹੈ। ਵੇਖੋ ਕੀ ਬਣਦਾ। ਜੇ ਇੱਕਦਮ ਮੀਂਹ ਨਾ ਪਿਆ ਸ਼ਰਮਾ ਜੀ, ਫਿਰ ਤਾਂ ਪਾਰਾ ਜਿਹੜਾ ਉਹ ਹੋਰ ਲੋਕਾਂ ਦੀ ਜਾਨ ਦਾ ਖੌਅ ਬਣ ਜਾਊਗਾ ਜੀ। ਬਹੁਤ ਧੰਨਵਾਦ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ US